सिम्पटम ऑफ फीयर ऑफ इल हैल्थ ਦਾ ਜਿਹੜਾ ਤੁਹਾਨੂੰ ਡਰ ਹੁੰਦਾ ਨਾ, ਮੈਂ ਹੋਰੇ ਬਿਮਾਰ ਹਾਂ, ਉਹਦੀਆਂ ਲਾਮਤਾਂ ਕੀ ਨੇ? ਉਹਨੇ ਕਿਹਾ ਪਹਿਲੀ ਲਾਮਤ ਇਹ ਵੀ ਆਟੋ ਸੁਜੈਸ਼ਨ, ਦੀ ਹੈਬਿਟ ਆਫ ਨੈਗੇਟਿਵ ਯੂਜ਼ ਆਫ ਸੈਲਫ ਸੁਜੈਸ਼ਨ ਬਾਈ ਲੁਕਿੰਗ ਫਾਰ ਐਕਸਪੈਕਟਿੰਗ ਟੂ ਫਾਈਂਡ। ਇੱਕ ਤਾਂ ਤੁਸੀਂ ਵੇਖਦੇ ਰਹਿੰਦੇ ਹੋ ਔਰ ਨਾਲ ਉਮੀਦ ਕਰਦੇ ਹੋ ਕਿ ਕੋਈ ਲੱਭ ਹੀ ਜਾਏ। ਸਿੰਪਟਮਸ ਆਫ ਆਲ ਕਾਈਂਡਸ ਆਫ ਡਿਜ਼ੀਜ਼, ਤੁਸੀਂ ਆਂਦੇ ਹੋ ਰਹੇ ਮੈਨੂੰ ਇਹ ਧੌਣ 'ਚ ਦਰਦ ਏ, ਦਿਮਾਗ 'ਚ ਦਰਦ ਏ, ਫਲਾਣ, ਤੁਸੀਂ ਲੱਭ ਰਹੇ ਹੁੰਦੇ ਹੋ। ਇੰਜੋਇੰਗ ਇਮੇਜਨਰੀ ਇਲਨੈਸ, ਜਿਹੜੀ ਇਮੈਜਨ ਤੁਸੀਂ ਕਰ ਰਹੇ ਹੋ ਇਲਨੈਸ, ਉਹਨੂੰ ਇੰਜੋਏ ਤੁਸੀਂ ਕਰਦੇ ਹੋ ਕਿ ਕਦੀ ਲੱਭੇ ਨਾ ਤਾਂ ਫਿਰ ਮੇਰੇ ਨਾਲ ਕੋਈ ਹਮਦਰਦੀ ਕਰੇ। ਫਿਰ ਤੁਸੀਂ ਉਹ ਦੂਜਾ ਕੰਮ ਕੀ ਕਰਦੇ ਹੋ? ਟਾਕਿੰਗ ਟੂ ਅਦਰਸ ਆਫ ਓਪਰੇਸ਼ਨ, ਐਕਸੀਡੈਂਟ ਐਂਡ ਅਦਰ ਫਾਰਮ ਆਫ ਇਲਨੈਸ। ਜੇ ਕਿਸੇ ਨਾਲ ਵੀ ਤੁਸੀਂ ਗੱਲ ਕਰਨਾ ਨਾ, ਤੁਸੀਂ ਇਹੀ ਕਹਿਣਾ ਕਿ ਉਹਦਾ ਆਪਰੇਸ਼ਨ ਹੋਇਆ, ਉਹਨੂੰ ਇਹ ਹੋ ਗਿਆ, ਉਹਦਾ ਐਕਸੀਡੈਂਟ ਹੋਇਆ, ਉਹਨੂੰ ਇਹ ਹੋ ਗਿਆ, ਉਹ ਬਿਮਾਰ ਹੋਇਆ, ਉਹਨੂੰ ਇਹ ਹੋ ਗਿਆ। ਲਿਹਾਜ਼ਾ ਤੁਸੀਂ ਆਪ ਵੀ ਬਿਮਾਰ ਹੋ ਜਾਂਦੇ ਹੋ ਜਦੋਂ ਤੁਸੀਂ ਬਿਮਾਰੀਆਂ ਦੀ ਗੱਲ ਕਰਦੇ ਰਹਿੰਦੇ ਹੋ। ਦੂਜਾ ਤੁਹਾਡੇ 'ਤੇ ਅਲਾਮਤ ਕੀ ਹੁੰਦੀ ਹੈ? ਦੀ ਹੈਬਿਟ ਆਫ ਟਾਕਿੰਗ ਆਫ ਇਲਨੈਸ, ਕੰਸਨਟਰੇਟਿੰਗ ਦੀ ਮਾਈਂਡ ਅਪੋਨ ਦੀ ਡਿਜ਼ੀਜ਼। ਕਿ ਹਾਈਪਰਚੋਂਡਰੀਆ ਹੁੰਦਾ ਹੈ ਇਹ ਕਿ ਇਮੈਜਨਰੀ ਡਿਜ਼ੀਜ਼, ਤੁਹਾਨੂੰ ਬਿਮਾਰੀ ਨਹੀਂ ਵੀ ਹੁੰਦੀ ਅਤੇ ਤੁਸੀਂ ਆਂਦੇ ਹੋ ਮੈਨੂੰ ਬਿਮਾਰੀ ਹੈ ਵੇ, ਅਤੇ ਤੁਹਾਨੂੰ ਹੈਬਿਟ ਆਫ ਟਾਕਿੰਗ ਇਲਨੈਸ, ਹਰ ਵਕਤ ਬਿਮਾਰੀ ਦਾ ਜ਼ਿਕਰ ਕਰਦੇ ਰਹਿੰਦੇ ਹੋ ਔਰ ਦਿਮਾਗ ਨੂੰ ਬਿਮਾਰੀ ਦੇ ਉੱਤੇ ਲਾ ਛੱਡਦੇ ਹੋ। ਐਂਡ ਐਕਸਪੈਕਟਿੰਗ ਇਟਸ ਅਪੀਅਰੈਂਸ ਅਨਟਿਲ ਏ ਨਰਵਸ ਬ੍ਰੇਕ, ਔਰ ਤੁਸੀਂ ਉਹ ਚਾਹ ਰਹੇ ਹੁੰਦੇ ਹੋ ਕਿ ਬਿਮਾਰੀ ਜ਼ਾਹਰ ਹੋਏ, ਟੈਸਟ ਕਰਾ ਕੇ ਡਾਕਟਰ ਆਂਦੇ ਨੇ ਨਹੀਂ ਹੈ, ਤੁਸੀਂ ਫਿਰ ਵੀ ਚਾਹੁੰਦੇ ਹੋ ਕਿ ਕਿਸੇ ਤਰ੍ਹਾਂ ਨਿਕਲ ਆਏ, ਅਤੇ ਉਹਦੇ ਨਾਲ ਕੀ ਹੁੰਦਾ? ਤੁਹਾਡਾ ਨਰਵਸ ਬ੍ਰੇਕਡਾਊਨ ਹੋ ਜਾਂਦਾ, ਤੁਸੀਂ ਹੋਰ ਬਿਮਾਰ ਹੋ ਜਾਂਦੇ ਹੋ। ਨਥਿੰਗ ਦੈਟ ਕਮਜ਼ ਇਨ ਬੋਟਲ ਕੈਨ ਕਿਉਰ ਦਿਸ ਕੰਡੀਸ਼ਨ। ਉਹਨੇ ਕਿਹਾ ਜਿਹੜੀ ਵੀ ਦਵਾਈ, ਕੋਈ ਵੀ ਦੁਨੀਆ 'ਚ ਦਵਾਈ ਹੈ ਨਾ ਜਿਹੜੀ ਬੋਤਲ 'ਚ ਹੁੰਦੀ ਹੈ ਜਾਂ ਗੋਲੀਆਂ ਦੀ ਸ਼ਕਲ 'ਚ, ਉਹ ਇਸ ਬਿਮਾਰੀ ਨੂੰ ਠੀਕ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਤੁਸੀਂ ਕੀ ਨਾ ਕਰੋ, ਨੈਗੇਟਿਵ ਥਿੰਕਿੰਗ ਬਦਲ ਕੇ ਪੋਜ਼ੀਟਿਵ ਥਾਟ ਇਹਨੂੰ ਕਿਉਰ ਕਰ ਸਕਦੀ ਹੈ। ਇਹ ਹਾਈਪਰਚੋਂਡਰੀਆ ਮੈਡੀਕਲ ਟਰਮ ਫਾਰ ਇਮੈਜਨਰੀ ਡਿਜ਼ੀਜ਼। ਇਮੈਜਨਰੀ ਡਿਜ਼ੀਜ਼ ਇਹ ਹੁੰਦੀ ਹੈ ਜਿਹੜੀ ਅਸਲ 'ਚ ਨਾ ਹੋਏ ਪਰ ਤੁਹਾਨੂੰ ਲੱਗੇ ਤੁਸੀਂ ਬਿਮਾਰ ਹੋ। ਉਹਦਾ ਇਹ ਇੰਨਾ ਕੁ ਡੈਮੇਜ ਤੁਹਾਨੂੰ ਕਰਦੀ ਹੈ, ਕੋਈ ਦੂਸਰੀ ਡਿਜ਼ੀਜ਼ ਇਹ ਨਾ ਕਰ ਹੀ ਨਹੀਂ ਸਕਦੀ। ਲਿਹਾਜ਼ਾ ਕਦੀ ਵੀ ਨਾ ਆਖੋ ਕਿ ਮੇਰੀ ਸਿਹਤ ਭੈੜੀ, ਆਖੋ ਅੱਲਾ ਸ਼ੁਕਰ ਹੈ ਠੀਕ ਹੈ। ਤੀਸਰੀ ਹੈ ਸੁਸੈਪਟੇਬਿਲਿਟੀ, ਫੀਅਰ ਆਫ ਇਲ ਹੈਲਥ ਬ੍ਰੇਕ ਡਾਊਨ ਨੇਚਰ ਬਾਡੀ ਰੈਜ਼ਿਸਟੈਂਸ। ਜਦੋਂ ਤੁਹਾਨੂੰ ਡਰ ਹੁੰਦਾ ਨਾ ਕਿ ਮੈਂ ਬਿਮਾਰ ਹਾਂ, ਮੈਨੂੰ ਚੈੱਕ ਕਰਾਉਣਾ ਚਾਹੀਦਾ, ਮੈਨੂੰ ਦਰਦ ਹੋ ਰਹੀ ਹੈ, ਫਲਾਣ, ਅਤੇ ਜਿਹੜਾ ਅੱਲਾ ਨੇ ਸਾਡੀ ਜਿਸਮ ਦੇ ਵਿੱਚ ਬਣਾਇਆ ਬਿਮਾਰੀਆਂ ਨਾਲ ਲੜਨ ਦੀ ਤਾਕਤ, ਉਹ ਖਤਮ ਹੋ ਜਾਂਦੀ ਹੈ। ਲਿਹਾਜ਼ਾ ਕੁਵਤ ਮਦਾਫੀਅਤ ਖਤਮ ਕਰ ਦਿੰਦੀ ਹੈ ਡਰ ਬਿਮਾਰੀ ਦਾ। ਲਿਹਾਜ਼ਾ ਡਰ ਨਾ ਰੱਖੋ ਬਿਮਾਰੀ ਦਾ, ਕਹੋ ਮੈਂ ਸਿਹਤਮੰਦ ਹਾਂ, ਬੋਲ ਕੇ ਆਖੋ ਬਾਰ ਬਾਰ। ਕੋਈ ਵੀ ਪੁੱਛੇ, ਕੋਈ ਵੀ ਆਖੇ ਬੜਾ ਬਿਮਾਰ ਲੱਗ ਰਿਹਾ, ਬੰਦਾ ਆਖੇ ਨਹੀਂ ਮੈਂ ਤਾਂ ਬਿਲਕੁਲ ਫਰੈਸ਼ ਹਾਂ, ਅੱਲਾ ਸ਼ੁਕਰ ਹੈ ਬਿਲਕੁਲ ਠੀਕ ਹਾਂ। ਉਹਨੇ ਕਿਹਾ ਹੂ ਕਾਂਸਟੈਂਟਲੀ ਵਰੀ ਅਬਾਊਟ ਦੀ ਪੋਸੀਬਿਲਿਟੀ ਆਫ ਹੈਵਿੰਗ ਟੂ ਪੇ ਡਾਕਟਰ। ਜਿਹੜੇ ਲੋਕ ਇਸ ਵਜ੍ਹਾ ਤੋਂ ਡਰਦੇ ਰਹਿੰਦੇ ਨੇ ਜੇ ਮੈਂ ਬਿਮਾਰ ਹੋ ਗਿਆ ਤਾਂ ਡਾਕਟਰ ਦੀ ਫੀਸ ਕਿੱਥੋਂ ਮੇਰਾ ਬੰਦਾ ਦੇਗਾ, ਜਾਂ ਮੇਰੀ ਬੀਵੀ ਦੀ ਮੈਂ ਕਿਵੇਂ ਇਲਾਜ ਕਰਾਵਾਂਗਾ, ਉਹ ਬਿਮਾਰ ਹੋ ਜਾਂਦੇ ਨੇ। ਲਿਹਾਜ਼ਾ ਕਦੀ ਵੀ ਨਾ ਡਾਕਟਰ ਦੀ ਫੀਸ ਦੇ ਮੁਤਲਕ ਸੋਚੋ। ਉਹਨੇ ਕਿਹਾ ਦਿਸ ਟਾਈਪ ਆਫ ਪਰਸਨ ਸਪੈਂਡ ਮਚ ਟਾਈਮ ਪ੍ਰੀਪੇਅਰਿੰਗ ਫਾਰ ਸਿਕਨੈਸ। ਇਹ ਪੀਲੇ ਹਾਲ ਦਾ ਪੀਲਾ ਜਿਹੜਾ ਮੈਂ ਕੀਤਾ, ਉਹਨੇ ਕਿਹਾ ਐਂ ਦੇ ਲੋਕ ਬਿਮਾਰੀ ਦੀ ਤਿਆਰੀ 'ਚ ਵਕਤ ਲੰਘਾਉਂਦੇ ਨੇ, ਕਿ ਬਿਮਾਰੀ ਵਾਸਤੇ ਆਪਣੇ ਆਪ ਨੂੰ ਤਿਆਰ ਕਰਦੇ ਨੇ, ਜਿਹੜੇ ਗੱਲਾਂ ਕਰਦੇ ਨੇ, ਜਿਹੜੇ ਡਾਕਟਰ ਦੀ ਫੀਸ ਤੋਂ ਡਰਦੇ ਨੇ। ਲਿਹਾਜ਼ਾ ਨਾ ਬਿਮਾਰੀ ਤੋਂ ਡਰੋ, ਨਾ ਡਾਕਟਰ ਦੀ ਫੀਸ ਤੋਂ, ਨਾ ਬਿਮਾਰੀ ਦੀ ਗੱਲ ਕਰੋ। ਸੈਲਫ ਕੋਡਲਿੰਗ, ਹੈਬਿਟ ਆਫ ਮੇਕਿੰਗ ਏ ਬਿਡ ਫਾਰ ਸੈਂਪਥੀ ਯੂਜ਼ਿੰਗ ਇਮੈਜਨਰੀ ਇਲਨੈਸ ਟੂ ਲੋਅਰ। ਉਹਨੇ ਕਿਹਾ ਹਮਦਰਦੀ ਲੈਣ ਲਈ ਆਪਣੇ ਆਪ ਨੂੰ ਬਿਮਾਰ ਜ਼ਾਹਰ ਕਰਨਾ। ਜਦੋਂ ਤੁਸੀਂ ਇਹ ਸੋਚਦੇ ਰਹਿੰਦੇ ਹੋ ਨਾ ਕਿ ਮੈਂ ਬਿਮਾਰ ਹਾਂ, ਫਿਰ ਤੁਸੀਂ ਜ਼ਾਹਰ ਵੀ ਕਰਦੇ ਹੋ ਬਿਮਾਰ, ਔਰ ਫਿਰ ਤੁਸੀਂ ਵਾਕਈ ਬਿਮਾਰ ਹੋ ਜਾਂਦੇ ਹੋ। ਲਿਹਾਜ਼ਾ ਇਹ ਜਿਹੜੀ ਇਮੈਜਨਰੀ ਇਲਨੈਸ ਹੈ ਨਾ, ਇਹਦੇ 'ਚੋਂ ਨਿਕਲ, ਔਰ ਹਰ ਵਕਤ ਅੱਲਾ ਸ਼ੁਕਰ ਕਰ, ਅਲਹਮਦੁਲਿਲਾ ਦੀ ਤਸਬੀਹ ਦਿਨ 'ਚ 4 ਵਾਰੀ 5 ਵਾਰੀ ਜਿੰਨੀ ਵਾਰੀ ਵੀ ਕਰ ਸਕਣੀ ਹੈ ਕਰ, ਔਰ ਆਪਣੇ ਆਪ ਨੂੰ ਸਿਰਫ ਅਲਹਮਦੁਲਿਲਾ ਕਹਿਣਾ ਨਹੀਂ, ਅਲਹਮਦੁਲਿਲਾ ਨੂੰ ਮਹਿਸੂਸ ਵੀ ਕਰਨਾ ਹੈ, ਔਰ ਕਹਿਣਾ ਯਾ ਅੱਲਾ ਜਿਹੜੀ ਵੀ ਤੂੰ ਹਾਲਤ 'ਚ ਰੱਖਿਆ ਹੋਸ਼ਾਂ, ਮੇਰੀ ਤਰਬੀਅਤ ਹੋ ਰਹੀ ਹੈ, ਮੈਨੂੰ ਬਣਾਇਆ ਜਾ ਰਿਹਾ, ਮੁਸ਼ਕਿਲਾਂ 'ਚ ਪਾ ਕੇ ਅੱਲਾ ਬਣਾਉਂਦਾ ਜਿਹਨੂੰ ਵੀ ਬਣਾਉਂਦਾ। ਉਂਝ ਨਹੀਂ ਬੰਦਾ ਬਣਦਾ, ਬੰਦਾ ਅਜ਼ੀਮ ਉਦੋਂ ਹੀ ਬਣਦਾ ਜਦੋਂ ਮੁਸ਼ਕਿਲਾਂ 'ਚ ਪਵੇ, ਅਤੇ ਲਿਹਾਜ਼ਾ ਉਹਦੇ 'ਤੇ ਸ਼ੁਕਰ ਕਰੋ। ਆਪਣੇ ਪੂਰੇ ਅੰਗ ਅੰਗ ਦੇ ਵਿੱਚ ਤੁਹਾਨੂੰ ਸ਼ੁਕਰ ਕਰਨਾ ਚਾਹੀਦਾ। ਕਦੀ ਨਸ਼ੁਕਰੀ ਨਾ ਕਰੋ, ਕਦੀ ਨਾ ਆਖੋ ਮੈਂ ਬਿਮਾਰ ਹਾਂ, ਆਖੋ ਯਾ ਅੱਲਾ ਬੜੀ ਮਿਹਰਬਾਨੀ ਤੇਰੀ, ਬੜਾ ਸ਼ੁਕਰ ਹੈ ਕਿ ਬੜਿਆਂ ਨਾਲੋਂ ਜ਼ਿਆਦਾ ਸਿਹਤਮੰਦ ਆ ਔਰ ਫੁੱਲ ਸਿਹਤਮੰਦ ਆ, ਤਾਂ ਇਹ ਬਿਮਾਰੀਆਂ ਤੋਂ ਜਾਨ ਛੁੱਟਦੀ।